ਅਗਲੀ ਗੱਲ ਕਰੀਏ ਅਕਾਲੀ ਦਲ ਦੇ ਪ੍ਰਧਾਨ ਦੀ, ਕਹਿੰਦੇ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਦਾ ਸੁਣਦਿਆਂ ਵੀ ਰਾਹ ਪੱਧਰਾ ਹੋ ਗਿਆ ਜੀ। ਦੇਖੋ, ਸਮੇਂ-ਸਮੇਂ ਰਾਜਨੀਤਿਕ ਤਰ੍ਹਾਂ ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ 'ਚ ਪੈਂਦੀਆਂ ਰਹੀਆਂ ਨੇ ਕਿ ਜੇ ਆਪਾਂ ਕੋਈ ਬੜਾ ਲੀਡਰ ਘੇਰ ਲਈਏ ਤੇ ਉਹਨੂੰ ਅੰਦਰ ਡੱਕ ਦਈਏ, ਸ਼ਾਇਦ ਸਾਡੀ ਬਹੁਤ ਬੱਲੇ-ਬੱਲੇ ਹੋ ਜਾਵੇ। ਕੈਪਟਨ ਅਮਰਿੰਦਰ ਨੇ ਵੀ ਬਾਦਲ ਪਿਓ ਪੁੱਤ ਨੂੰ ਅੰਦਰ ਕੀਤਾ ਸੀ ਤੇ ਉਲਟਾ ਪੈ ਗਿਆ ਸੀ। ਸਹੀ ਹੈ। ਪਰ ਫਰਕ ਬਹੁਤ ਹੈ ਪ੍ਰਵੀਨ ਜੀ, ਉਸ ਮਸਲੇ 'ਚ ਔਰ ਇਸ ਮਸਲੇ 'ਚ। ਉਹ ਨਿਰਾ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਬਣਾ ਕੇ, ਭ੍ਰਿਸ਼ਟਾਚਾਰੀ ਦਾ ਮਾਮਲਾ ਬਣਾ ਕੇ, ਕੱਪੜਿਆਂ ਦਾ ਮਾਮਲਾ ਬਣਾ ਕੇ ਸੀ। ਇੱਥੇ ਨਿਰੋਲ ਧਾਰਮਿਕ ਮਸਲਾ ਹੈ, ਇੱਥੇ ਨਿਰੋਲ ਭਾਵਨਾਤਮਕ ਮਸਲਾ ਹੈ ਜੀ। ਉਸ ਨਿਰੋਲ ਧਾਰਮਿਕ ਭਾਵਨਾਤਮਕ ਮਸਲੇ ਦੇ ਉੱਤੇ ਸਿਆਸੀ ਫਸਲ ਉਗਾਈ ਜਾ ਰਹੀ ਹੈ ਔਰ ਲਗਾਤਾਰ ਉਗ ਰਹੀ ਹੈ। ਸਹੀ ਹੈ। ਇੱਕ ਵਾਰ ਨਹੀਂ, 3 ਵਾਰ ਹੋ ਲਿਆ ਘੱਟੋ ਘੱਟ ਸਾਡੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕੁਛ ਕੀਤਾ, ਬਾਦਲਾਂ ਨੇ ਵੀ 1.5 ਸਾਲ ਲੰਘਾਇਆ 2015 ਤੋਂ ਬਾਅਦ। ਜੇ ਉਸ ਸਮੇਂ ਇਹਨਾਂ ਨੇ ਸਹੀ ਫੈਸਲੇ ਕੀਤੇ ਹੁੰਦੇ, ਸ਼ਾਇਦ ਕਾਂਗਰਸ ਵੀ ਨਾ ਪੈਰ ਲਾ ਪਾਉਂਦੀ ਤੇ ਕਦੇ ਆਮ ਆਦਮੀ ਪਾਰਟੀ ਵੀ ਨਾ ਆਉਂਦੀ। ਆਪਣੀਆਂ ਗਲਤੀਆਂ ਅਕਾਲੀ ਦਲ ਦੀਆਂ ਜੀ। ਜੇ ਤੁਸੀਂ ਕਿਹਨਾਂ ਅਫਸਰਾਂ ਨੂੰ ਬਚਾਉਣ 'ਚ ਲੱਗੇ ਰਹੇ, ਕਿਹਨਾਂ ਧਿਰਾਂ ਨੂੰ ਬਚਾਉਣ ਲੱਗੇ ਰਹੇ, ਕਿਹੜੇ ਡੇਰੇ ਨੂੰ ਬਚਾਉਣ 'ਚ ਲੱਗੇ ਰਹੇ, ਹੈਨਾ, ਤੇ ਪੰਜਾਬ ਨੂੰ, ਸਿੱਖ ਨੂੰ, ਭਾਈਚਾਰੇ ਨੂੰ, ਕੌਮ ਨੂੰ, ਸਾਰਿਆਂ ਨੂੰ ਤੁਸੀਂ ਕੰਧ ਨਾਲ ਲਾ ਕੇ ਖੜਾ। ਸਹੀ ਹੈ। ਚਲੋ ਇਹ ਸਮਝ ਆਈ ਕੈਪਟਨ ਅਮਰਿੰਦਰ ਨੂੰ। ਅਮਰਿੰਦਰ ਕਹਿੰਦਾ ਫਿਰ ਮੈਂ ਗੁਰੂ ਘਰ ਕੰਨੀ ਮੂੰਹ ਕਰ ਲੈਣਾ ਜੇ ਵੋਟਾਂ ਮਿਲਦੀਆਂ ਜੀ, ਮੈਂ ਗੁਟਕਾ ਸਾਹਿਬ ਸਿਰ ਤੇ ਰੱਖ ਲੈਣਾ ਜੇ ਵੋਟਾਂ ਮਿਲਦੀਆਂ, ਮੈਂ ਸਹੁੰ ਖਾ ਲੈਣਾ ਜੇ ਵੋਟਾਂ ਮਿਲਦੀਆਂ। ਵੋਟਾਂ ਹੀ ਲੈਣੀਆਂ ਆਪਾਂ ਨੂੰ, ਕੀ ਆਪਾਂ ਤਾਂ ਲੋਕ ਮੂਰਖੇ ਬਣਾਉਣੇ। ਸਹੀ ਬਣਾਇਆ ਜੀ 4 ਹਫ਼ਤਿਆਂ ਦਾ ਕਹਿ ਕੇ, ਨਸ਼ਿਆਂ ਦੀ ਗੱਲ ਕਰਕੇ ਤੇ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਦੇਣ ਦਾ ਦਮ ਭਰ ਕੇ, ਲਓ ਜੀ ਆ ਗਏ ਜਨਾਬ। ਤੇ ਨਾ ਨਸ਼ੇ ਮੁੱਕੇ ਤੇ ਨਾ ਬੇਅਦਬੀ ਦਾ ਇਨਸਾਫ ਮਿਲਿਆ। ਸਹੀ ਹੈ। ਅਗਲੇ ਦੇ 4 ਸਾਲ 4.5 ਸਾਲ ਲੰਘ ਗਏ, 3-4 ਮਹੀਨੇ ਚੰਨੀ ਵੀ ਲਾ ਗਿਆ ਵਿੱਚ ਨੂੰ। ਸਹੀ ਹੈ। ਤੇ ਇਹ ਆ ਗਏ, ਇਹ ਕਹਿੰਦੇ ਜੀ ਸਾਨੂੰ ਮੌਕਾ ਦੇ ਦਿਓ, ਆ ਸਾਡੇ ਕੋਲ ਕੁਬਰ ਵਿਜੇ ਪ੍ਰਤਾਪ ਵਰਗੀ ਕੁੰਜੀ ਆ, ਆਉਂਦੇ ਹੀ ਇਹ ਕੁੰਜੀ ਨਾਲ ਅਸੀਂ ਜੇਲ੍ਹ ਦੀਆਂ ਬੈਰਕਾਂ ਖੋਲ ਦੇਣੀਆਂ ਤੇ ਇਹ ਸਾਰੇ ਅੰਦਰ ਹੋਣਗੇ। ਅੰਦਰ ਕੌਣ? ਕਹਿੰਦੇ ਜੀ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਜੀ, ਜਿਹੜੇ ਚਿੱਟੇ ਦੇ ਵਪਾਰੀ ਨੇ, ਕਾਰੋਬਾਰੀ ਨੇ। ਲਓ ਜੀ, ਉਹ ਸਾਰਾ ਕੁਛ ਕਰਕੇ ਕਿਕਲੀਆਂ ਕੁਕਲੀਆਂ ਪਾ ਕੇ ਸਰਕਾਰ ਬਣ ਗਈ। ਸਹੀ ਹੈ। ਤੇ 4.5 ਸਾਲ ਲੰਘ ਗਏ ਜੀ, ਅਜੇ ਵੀ ਇਨਸਾਫ ਨਹੀਂ। ਉਲਟਾ ਕੇਸ ਸਾਰੇ ਪੰਜਾਬ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਬਾਹਰ ਚਲੇ ਗਏ। ਸਹੀ ਹੈ, ਬਿਲਕੁਲ। ਹੁਣ ਇਹਨਾਂ ਨੂੰ ਲੱਗਦਾ ਕਿ ਜੇ ਸਾਡਾ ਉਹ ਦਾ ਨਹੀਂ ਚੱਲਿਆ ਕਿ ਲਓ ਜੀ ਅਸੀਂ ਤਾਂ ਲਾਪਤਾ ਪਾਵਨ ਸਰੂਪ ਲੱਭ ਲਏ, ਹੁਣ ਇਹਨਾਂ ਨੂੰ ਲੱਗਦਾ ਕਿ ਜੇ ਬੇਅਦਬੀ ਰੋਕੂ ਐਕਟ ਬਣਾ ਕੇ ਦਾ ਨਹੀਂ ਚੱਲਿਆ, ਕਿ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਸਾਡੀ ਗੱਲ ਬਣ ਸਕਦੀ ਹੈ। ਪਰ ਉਹ ਵੀ ਉਸ ਸਮੇਂ ਜਦੋਂ ਆਪ ਵੀਡੀਓ ਮਾਮਲੇ 'ਚ ਘਿਰ ਗਏ ਹੋਣ ਜੀ। ਮਾਮਲਾ ਉਹ ਧਰਮ ਦੇ ਨਾਲ ਨਾਲ ਰਾਜਨੀਤਿਕ ਵੱਡਾ ਤੇ ਪਰ ਅਕਾਲੀ ਦਲ ਹੁਣ ਉਹ ਪੈੜ ਆਪਣੀ ਗਵਾ ਚੁੱਕਿਆ ਜਿਹਦੇ ਵਿੱਚ ਇਹ ਹੁੰਦਾ ਸੀ ਕਿ ਰਾਜਨੀਤਿਕ ਮਸਲੇ, ਪੰਥਕ ਰਾਜਨੀਤਿਕ ਮਸਲੇ ਅਕਾਲੀ ਦਲ ਹੈਂਡਲ ਕਰੂਗਾ, ਧਾਰਮਿਕ ਮਸਲੇ ਜਿਹੜੇ ਹੈਗੇ ਨੇ ਉਹ ਐਸਜੀਪੀਸੀ ਦੇਖੂਗੀ, ਤੇ ਕੌਮ ਦੇ ਸਮੁੱਚੇ ਮਸਲਿਆਂ ਨੂੰ ਅਗਵਾਈ ਦਊਗਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਨ। ਜੀ ਜੀ। ਹੁਣ ਸੁਖਬੀਰ ਬਾਦਲ ਦਾ ਕੰਮ ਵੀ, ਧਾਮੀ ਦਾ ਕੰਮ ਵੀ ਜਥੇਦਾਰ ਸਾਹਿਬ ਕਰ ਰਹੇ ਨੇ। ਸਹੀ ਹੈ। ਤੇ ਜਦੋਂ ਤੁਸੀਂ ਉਹਨਾਂ ਦੇ ਓਲੇ ਖੜ ਕੇ ਕੰਮ ਕਰਾਉਣੇ ਨੇ, ਤੇ ਦੂਜੀ ਧਿਰ ਵੀ ਰਾਜਨੀਤੀ ਕਰਨ ਤੇ ਆ ਗਈ ਤੇ ਉਹਨਾਂ ਨੇ ਜੀ ਲੋਕਾਂ ਨੂੰ ਪੋਸਟਰ ਬੈਨਰ ਫੜਾ ਕੇ ਜਥੇਦਾਰ ਦੇ ਖਿਲਾਫ ਸੜਕ ਤੇ ਉਤਾਰਤਾ। ਨਾਲ ਇਹ ਵੀ ਕਹੀ ਜਾਓ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਤਾਂ ਮੰਨਦੇ ਹਾਂ, ਜਥੇਦਾਰ ਦੀ ਨਹੀਂ ਮੰਨਦੇ, ਕਿਉਂਕਿ ਜੀ ਇਹ ਸੁਖਬੀਰ ਦੇ ਨੇ। ਤੇ ਲੋਕਾਂ ਦੇ ਮਨਾਂ ਨੂੰ ਇਹ ਗੱਲ ਲੱਗਦੀ ਹੈ ਕਿ ਹਾਂ ਵੀ ਸੁਖਬੀਰ ਚਲਾਉਂਦਾ ਇਹ ਤਾਂ। ਸਹੀ ਹੈ। ਸੋ ਇਸ ਲਈ ਉਹਨਾਂ ਨੇ ਉਹ ਤਰੀਕਾ ਅਪਣਾ ਲਿਆ। ਪਰ ਉਹਦੇ ਬਾਵਜੂਦ ਵੀ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੋਂ ਲੈ ਕੇ ਇਹਨਾਂ ਦੀ ਸਮੁੱਚੀ ਕੈਬਨਿਟ ਤੋਂ ਲੈ ਕੇ ਮੌਜੂਦਾ ਐਮਐਲਏਆਂ ਤੋਂ ਲੈ ਕੇ ਵਰਕਰਾਂ ਤੱਕ ਨੂੰ ਇਹ ਲੱਗਦਾ ਕਿ ਵੀ ਭਗਵੰਤ ਮਾਨ ਫਸ ਸਕਦਾ। ਪਹਿਲਾਂ ਤਾਂ ਲੈਬ ਖੇਡੇ, ਰਿਪੋਰਟ ਖੇਡੇ, ਫਿਰ ਵਿਚਾਲੇ ਮਤਲਬ ਕਿ ਖਹਿਰਾ ਆ ਗਏ ਕਿ ਲੈ ਵੀ ਤੁਹਾਡੀ ਤਾਂ ਲੈਬ ਵਾਲੇ ਦਾ ਫੜਿਆ ਗਿਆ ਮਾਮਲਾ, ਲਓ ਜੀ ਉਹ ਤਾਂ ਪੁਲਿਸ ਨੇ ਚੱਕ ਲਿਆ ਜੀ, ਉਹ ਤਾਂ ਐਂ ਹੋ ਗਿਆ ਜੀ, ਗੜਗਾਉਂ 'ਚ ਰੇਡ ਪੈ ਗਈ ਜੀ, ਉਹ ਤਾਂ ਮੰਨ ਗਿਆ ਜੀ ਕਿ ਜੀ ਇਹ ਤਾਂ ਇਹਨੂੰ ਪੈਸੇ ਦੇ ਕੇ ਬਣਾਇਆ ਜੀ, ਉਹ ਮੁੱਦਾ ਨਵਾਂ ਉੱਠ ਗਿਆ। ਹੁਣ ਉਸ ਮੁੱਦਿਆਂ ਨੂੰ ਸਾਰਿਆਂ ਨੂੰ ਧਿਆਨ ਹਟਾ ਕੇ ਕੀ ਸੁਖਬੀਰ ਤੇ ਲਾਉਣ ਦੀ ਕਵਾਇਦ ਹੈ ਜੀ। ਸਹੀ ਹੈ। ਸਿੱਟ ਨੂੰ ਕਦੇ ਚਿੜੀਓ ਜਾਗ ਜੋ, ਕਦੇ ਚਿੜੀਓ ਸੌਂ ਜੋ, ਮਰ ਜੋ, ਹੈ ਨਾ, ਉਹ ਫਾਰਮੂਲਾ। ਸਿੱਟ ਕਦੇ ਚੱਲ ਪੈਂਦੀ ਆ, ਕਦੇ ਬਹਿ ਜਾਂਦੀ ਆ, ਕਦੇ ਪਾਵਨ ਸਰੂਪ ਲੱਭ ਜਾਂਦੇ ਨੇ, ਕਦੇ ਫਿਰ ਮਾਮਲਾ ਠੰਡੇ ਵਾਸਤੇ ਚਲਾ ਜਾਂਦਾ, ਕਦੇ ਸਿੱਟ ਰਘਵੀਰ ਸਿੰਘ ਦੇ ਘਰੇ ਪਹੁੰਚ ਜਾਂਦੀ, ਜਥੇਦਾਰ ਸਾਹਿਬ ਦੋ ਬਿਆਨ, ਲਓ ਜੀ ਸੁਖਬੀਰ ਬਾਦਲ ਫਸਿਆ ਤੇ ਫਸਿਆ। ਸਹੀ ਹੈ। ਉਹੀ ਸਿੱਟ ਹੁਣ ਕਹਿੰਦੀ ਇੱਕ ਪੀਸੀਐਸ ਅਫਸਰ ਜਿਹੜਾ ਬਾਦਲਾਂ ਦੇ ਟਾਈਮ ਸੀ, ਬਾਅਦ ਚੋਂ ਆਈਐਸ ਅਫਸਰ ਬਣਿਆ, ਗਗਨਦੀਪ ਸਿੰਘ ਬਰਾੜ, ਕਹਿੰਦੇ ਜੀ ਆ ਜਾ ਤੂੰ ਵੀ, ਤੈਨੂੰ ਪੁੱਛਣਾ ਵੀ।
ਸਿੱਟ ਕਹਿੰਦੀ ਭਾਈ ਜਿਹੜਾ 2015 ਸਮੇਂ ਫਰੀਦਕੋਟ ਦਾ ਡੀਸੀ ਸੀ ਤੂੰ ਵੀ ਆ ਜਾ ਭਾਈ, ਤੇ ਤੂੰ ਵੀ ਪੁੱਛਣਾ। ਹੋਰ ਛੱਡੋ, ਸਿੱਟ ਤਾਂ ਕਹਿੰਦੀ ਵਿਜੇ ਸਾਂਪਲਾ ਤੂੰ ਵੀ ਆ ਜਾ ਬੀਜੇਪੀ ਵਾਲਾ, ਤੈਨੂੰ ਵੀ ਪੁੱਛਣਾ। ਹੁਣ ਲੋਕ ਕਹਿੰਦੇ ਘੇਰ ਘੇਰ ਕੇ ਸੁਖਬੀਰ ਦੇ ਆਲੇ ਦੁਆਲੇ ਲਿਆਉਣਗੇ ਸਾਰਾ ਮਸਲਾ। ਸਹੀ ਆ। ਜਥੇਦਾਰ ਤੋਂ ਵੀ ਕਹਾ ਲੋ, ਸਾਬਕਾ ਤੋਂ, ਬੀਜੇਪੀ ਦੇ ਕਿਸੇ ਲੀਡਰ ਤੋਂ ਵੀ ਕਹਾ ਲੋ, ਅਫਸਰਾਂ ਤੋਂ ਵੀ ਪੁਰਾਣਿਆਂ ਤੋਂ ਕਹਾ ਲੋ, ਤੇ ਲਿਆ ਕੇ ਸੁਖਬੀਰ ਦੀ ਘੇਰਾ ਪਾਓ ਕਿ ਜੇ ਸੁਖਬੀਰ ਦੀ ਗ੍ਰਿਫਤਾਰੀ ਕਰ ਲਈਏ ਫਿਰ ਆਪਣੇ ਸਾਰੇ ਮਸਲੇ ਢਕੇ ਜਾਣਗੇ ਜੀ। ਇਸ ਲਈ ਹੁਣ ਇਸ ਨੀਤੀ ਤੇ ਕੰਮ ਹੋ ਰਿਹਾ ਕਿ ਸੁਖਬੀਰ ਨੂੰ ਫੜੀਏ ਤਾਂ ਕਿੰਨਾ ਫਾਇਦਾ, ਨਾ ਫੜੀਏ ਤਾਂ ਕਿੰਨਾ ਫਾਇਦਾ, ਫੜਦੇ ਆ ਤਾਂ ਨੁਕਸਾਨ ਕੀ ਹੋ ਸਕਦਾ, ਨਹੀਂ ਫੜਦੇ ਤਾਂ ਕੀ ਨੁਕਸਾਨ ਹੋ ਸਕਦਾ, ਇਹਦਾ ਹਿਸਾਬ ਕਿਤਾਬ ਲਾ ਰਹੇ ਨੇ ਕੇਜਰੀਵਾਲ ਜੀ। ਕੇਜਰੀਵਾਲ ਜੀ ਜਿੱਥੇ ਸੁਖਬੀਰ ਦੀ ਇਸ ਕਾਰਵਾਈ ਦੀ ਨਜ਼ਰਸਾਨੀ ਕਰ ਰਹੇ ਨੇ, ਉੱਥੇ ਕਹਿੰਦੇ ਉਹਨਾਂ ਨੂੰ ਇਹ ਵੀ ਫਿਕਰ ਹੈ ਕਿ ਜੇ ਭਗਵੰਤ ਘਿਰਦਾ ਹੋਰ ਘਿਰ ਗਿਆ ਤਾਂ ਇਹਦਾ ਬਦਲ ਕੀ ਲਿਆਉਣਾ, ਉਹ ਵੀ ਲੱਭ ਰਹੇ ਨੇ ਨਾਲ। ਵੈਸੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੋਇਆ ਜੀ, ਪਰ ਪੈਰਲਲ ਕਹਿੰਦੇ ਉਹ ਵੀ ਨਿਗਾਹ ਰੱਖ ਰਹੇ ਨੇ ਕਿ ਫਿਰ ਹੋਰ ਕਿਹਨੂੰ ਲਿਆਉਣਾ ਪਊਗਾ ਜੀ। ਕੌਣ ਹੋ ਸਕਦਾ ਜਿਹੜਾ ਪੂਰੇ ਪੰਜਾਬ ਚ ਪ੍ਰਵਾਨ ਚੜੇ। ਆਮ ਆਦਮੀ ਪਾਰਟੀ ਕੋਲ ਅਜਿਹਾ ਵੀ ਕੋਈ ਬਦਲ ਨਹੀਂ ਅਜੇ ਹੈਗਾ। ਇਸ ਲਈ ਦਿੱਕਤ ਅਕਾਲੀ ਦਲ ਵਾਲੇ ਪਾਸੇ ਆ ਤਾਂ ਸੱਤਾਧਾਰੀ ਧਿਰ ਵਾਲੇ ਪਾਸੇ ਵੀ ਆ ਜੀ। ਤੋ ਇਹ ਆਪਸ ਦੇ ਵਿੱਚ ਪੰਥਕ ਟਕਰਾ ਰਾਜਨੀਤੀ ਦੀ ਨਵੀਂ ਫਸਲ ਵੱਢਣ ਦੀ ਕਵਾਇਦ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਹੈ। ਕੌਣ ਕਾਮਯਾਬ ਹੁੰਦਾ ਕੌਣ ਨਹੀਂ, ਪਰ ਇਹਦੇ ਵਿੱਚ ਪੰਥ ਦਾ, ਕੌਮ ਦਾ, ਪੰਜਾਬ ਦਾ ਨੁਕਸਾਨ ਤਾਂ ਇਹ ਆ, ਇਹ ਜ਼ਰੂਰ ਹੈ ਜੀ। ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਉਹ ਕੇਸ ਜਿਹੜੇ ਨੇ ਉਹ ਤਬਦੀਲ ਹੋ ਗਏ ਪੰਜਾਬ ਤੋਂ ਚੰਡੀਗੜ੍ਹ ਚਲੇ ਗਏ, ਤਰਾਸਦੀ ਸਾਡੀ ਕਿ ਸਾਨੂੰ ਚੰਡੀਗੜ੍ਹ ਵੀ ਹੁਣ ਬਾਹਰ ਕਹਿਣਾ ਪੈਂਦਾ, ਜਦ ਕਿ ਸਾਨੂੰ ਤਾਂ ਇਸ ਚੀਜ਼ ਦੀ ਤਸੱਲੀ ਹੋਣੀ ਚਾਹੀਦੀ ਸੀ ਵੀ ਉਹ ਪੰਜਾਬ ਦੀ ਰਾਜਧਾਨੀ ਦੇ ਵਿੱਚ ਹੀ ਨੇ, ਪੰਜਾਬ ਦੇ ਵਿੱਚ ਹੀ ਨੇ, ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹ ਨਹੀਂ ਪੰਜਾਬ ਦੇ ਵਿੱਚ, ਉਹ ਕਹਿਣ ਨੂੰ ਹੀ ਹੈ ਪੰਜਾਬ ਦਾ ਇੱਕ ਰਾਜਧਾਨੀ, ਪਰ ਉਹ ਹੈ ਅਸਲ ਦੇ ਵਿੱਚ ਬਾਹਰ ਹੀ ਉਹ ਕੇਸ। ਪਰ ਦੇਖਦੇ ਹਾਂ ਜੇਕਰ ਸ਼ਰਮਾ ਜੀ ਇਹਨਾਂ ਦੇ ਜਿਹੜੇ ਪਲਾਨ B ਪਲਾਨ C ਜੇ ਇਸ ਤਰ੍ਹਾਂ ਹੀ ਕਾਮਯਾਬ ਹੁੰਦੇ ਤਾਂ ਸ਼ਾਇਦ ਪਾਰਟੀਆਂ ਸੱਤਾ ਤੋਂ ਬਾਹਰ ਹੀ ਨਾ ਹੁੰਦੀਆਂ, ਪਰ ਸਾਰੀਆਂ ਚੀਜ਼ਾਂ ਤੁਹਾਡੇ ਤੇ ਡਿਪੈਂਡ ਨਹੀਂ ਹੁੰਦੀਆਂ ਕਿ ਕੀ ਬਣਨਾ ਕੀ ਨਹੀਂ ਬਣਨਾ, ਕੁਛ ਚੀਜ਼ ਲੋਕਾਂ ਤੇ ਜਾਂ ਕੁਦਰਤ ਤੇ ਵੀ ਡਿਪੈਂਡ ਹੁੰਦੀਆਂ ਨੇ ਕਈ ਵਾਰੀ ਚੀਜ਼ਾਂ।